ਸਨੋ ਨੂੰ ਲੈ ਕੇ, ਵਿੰਟਰ ਨੂੰ ਜਿਹੜਾ ਉਹ ਲੈ ਕੇ, ਜੇ ਕੋਈ ਟਿਪਸ ਆ ਜਾਂਦੇ ਜਾਂਦੇ ਇਸ ਦੇ ਬਾਬਤ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਆ ਵੀ ਆਹ ਚੀਜ਼ਾਂ ਦਾ ਜਿਹੜਾ ਕੋਈ ਖਾਸ ਧਿਆਨ ਜਿਹੜਾ ਉਹ ਰੱਖਿਆ ਜਾਵੇ ਤਾਂ ਜੋ ਲੋਕ ਫਸਣ ਨਾ, ਜੇ ਫਸੇ ਆ ਤਾਂ ਫਸੇ ਹੋਏ ਬੰਦੇ ਨੂੰ ਕੀ ਨਾਲ ਹੋਣਾ ਚਾਹੀਦਾ ਆ, ਤੇ ਇਦਾਂ ਦੇ ਮਲਟੀ ਵਹੀਕਲ ਕ੍ਰੈਸ਼ ਤੋਂ ਬਚਣ ਦੇ ਲਈ ਕਿੱਦਾਂ ਦੇ ਪ੍ਰੀਕਾਸ਼ਨ ਜਿਹੜੇ ਉਹ ਲਏ ਜਾ ਸਕਦੇ ਆ? ਬਿਲਕੁਲ ਰਾਜਕਿਰਨ, ਮਤਲਬ ਕਿ ਵਿੰਟਰ ਦੇ ਵਿੱਚ ਬਹੁਤ ਧਿਆਨ ਰੱਖਣ ਦੀ ਲੋੜ ਹੈ। ਜੇ ਤਾਂ ਤੁਸੀਂ ਸਟ੍ਰੈਟੇਜਾਈਜ਼ ਕਰ ਸਕਦੇ ਆ, ਓਨਰ ਆਪਰੇਟਰ ਹੈਗੇ ਆ, ਤਾਂ ਤੁਸੀਂ ਡੈਫੀਨੇਟਲੀ ਆਪਣੇ 40 ਤੇ ਜਾ ਸਕਦੇ ਆ, 10 ਤੇ ਜਾ ਸਕਦੇ ਆ। ਥੋੜੇ ਜਿਹੜੇ ਲੋਡਸ ਹੈਗੇ ਉਧਰਲੇ ਕਰ ਸਕਦੇ ਜਿੱਥੇ ਸਨੋ ਨਹੀਂ ਪੈਂਦੀ ਹੈਗੀ। ਪਰ ਜੇ ਤੁਸੀਂ ਨਹੀਂ ਕਰ ਸਕਦੇ, ਜੇ ਤੁਸੀਂ ਕੰਪਨੀ ਲਈ ਡਰਾਈਵ ਕਰਦੇ ਹੋ, ਕੰਪਨੀ ਉਹ ਰਾਊਟ ਕਰਦੀ ਹੈਗੀ ਆ, ਤਾਂ ਮੇਕ ਸ਼ੋਰ ਸੇਫਟੀ ਫਰਸਟ ਆਪਣਾ ਕਰੋ। ਜਿਹੜੀਆਂ ਚੇਨਸ ਹੈਗੀਆਂ ਹਮੇਸ਼ਾ ਨਾਲ ਲੈ ਕੇ ਚਲੋ। ਰਿਫਲੈਕਟਿਵ ਟਰਾਇੰਗਲਸ ਜਿਹੜਾ ਤੁਹਾਡਾ ਟਰੱਕ ਦੇ ਜੇ ਖਰਾਬ ਹੋ ਜਾਂਦਾ ਉਹਦੇ ਰੱਖਣ ਦੇ ਵਾਸਤੇ ਰਿਫਲੈਕਟਿਵ ਟਰਾਇੰਗਲਸ ਲੈ ਕੇ ਚਲੋ। ਆਲਮੋਸਟ ਹਰ ਟਰੱਕ ਦੇ ਵਿੱਚ ਹੁੰਦੇ ਆ, ਪਰ ਕਈ ਵਾਰੀ ਜਦੋਂ ਟਰੱਕ ਤੁਸੀਂ ਯੂਜ਼ ਲੈਂਦੇ ਆ ਤਾਂ ਉਹ ਕੱਢ ਲੈਂਦੇ ਆ ਜਾਂ ਕੱਢੇ ਹੁੰਦੇ ਆ, ਸੋ ਬਾਏ ਕਰਕੇ ਚਲੋ। ਹੋਰ ਜਿਹੜਾ ਆਪਣਾ ਸੁੱਕਾ ਫੂਡ ਹੈਗਾ ਆ, 2-4 ਦਿਨ ਦਾ ਸੁੱਕਾ ਫੂਡ ਐਕਸਟਰਾ ਲੈ ਕੇ ਚਲੋ ਆਪਣੇ ਟਰੱਕ ਦੇ ਵਿੱਚ। ਕੋਸ਼ਿਸ਼ ਕਰੋ ਵੀ ਜਿਹੜਾ ਤੁਹਾਡਾ ਟਰੱਕ ਹੈਗਾ ਆ ਉਹਦੇ 'ਚ ਫਿਊਲ ਹੋਵੇ, ਰੀਫਰ ਦੇ ਵਿੱਚ ਫਿਊਲ ਫੁੱਲ ਹੋਵੇ, ਉਹਦਾ ਧਿਆਨ ਰੱਖੋ। ਸੋ ਇਹਨਾਂ ਚੀਜ਼ਾਂ ਦਾ ਬਾਕੀ ਤਾਂ ਬੇਸਿਕਲੀ ਤੁਹਾਡੀ ਕਾਮਨ ਸੈਂਸ ਹੈਗੀ ਆ ਕਿ ਜੇ ਤੁਹਾਨੂੰ ਲੱਗ ਰਿਹਾ ਕਿ ਮਤਲਬ ਕਿ ਲੋਡ ਜਿਹੜਾ ਆ ਲੇਟ ਹੁੰਦਾ ਆ ਜਾਂ ਲੋਡ ਨਹੀਂ ਲੱਗਦਾ ਹੈਗਾ ਟਾਈਮ ਦਾ, ਦੈਟ ਇਜ਼ ਦਾ ਵਨ ਥਿੰਗ। ਜੇ ਤੁਸੀਂ ਉਹਨੂੰ ਦਿਮਾਗ 'ਚ ਰੱਖ ਕੇ ਚੱਲਦੇ ਹੈਗੇ ਕਿ ਲੋਡ ਲਾਉਣਾ ਹੀ ਲਾਉਣਾ ਹੈ, ਜਾਂ ਤੁਹਾਨੂੰ ਮੈਂ ਕਈ ਵਾਰੀ ਡਰਾਈਵਰਸ ਦੇ ਨਾਲ ਗੱਲ ਹੁੰਦੀ ਆ ਤਾਂ ਸੁਣੀਦਾ ਵੀ ਕੰਪਨੀ ਪੁਸ਼ ਬਹੁਤ ਕਰ ਰਹੀ ਹੈ, ਕੰਪਨੀ 2 ਘੰਟੇ ਸਵਾ ਕੇ ਫੇਰ ਤੋਰਤਾ, ਕੰਪਨੀ ਦੇ ਪਿੱਛੋਂ ਉਹ ELD ਦੇ ਆਵਰ ਰੀਸੈਟ ਕਰਕੇ ਫੇਰ ਤੋਰਤਾ। ਅੱਜ ਕੱਲ੍ਹ ਹੁਣ ਰਾਜਨ ਹੋਰ ਆਪਣੇ ਜਿਹੜੇ WhatsApp ਗਰੁੱਪਸ ਦੇ ਵਿੱਚ ਅਸੀਂ ਕਈਆਂ ਦੇ ਵਿੱਚ ਹੈਗੇ ਆ, ਉਹਦੇ ਵਿੱਚ ਆ ਰਿਹਾ ਹੈਗਾ ਕੰਪਨੀਜ਼ ਇੰਡੀਆ ਦੇ ਤੋਂ ਕਰ ਰਹੀਆਂ ਡਾਇਰੈਕਟ, ਮਤਲਬ ਕਿ ਐਡਵਰਟਾਈਜ਼ਮੈਂਟ ਕਰ ਰਹੀਆਂ ਕਿ ਕੋਈ ਵੀ ELD ਤੁਹਾਡੇ ਕੋਲ ਹੈਗੀ, ਸੈਮਸੌਰਾ ਹੈਗੀ ਆ, ਟਰੱਕ ਹੈਗੀ ਆ, ਕੋਈ ਵੀ ਹੈਗੀ ਆ, ਉਹਦੀ ਸਰਵਿਸ ਕਰਨੀ ਹੈਗੀ ਆ, ਬੈਕ ਐਂਡ ਸਾਰਾ ਕੁਛ ਕਰਨਾ ਹੈਗਾ, ਤਾਂ ਸਾਨੂੰ ਦੱਸੋ, ਸਾਨੂੰ ਕਾਲ ਕਰੋ। ਸੋ ਮੈਨੂੰ ਨਹੀਂ ਸਮਝ ਆ ਰਹੀ ਕਿ ਇੱਕ ਬੰਨੇ ਲੋਕੀ ਇੰਨਾ ਗਲਤ ਕੰਮ ਨੂੰ ਇੰਨਾ ਓਪਨਲੀ ਕਰ ਰਹੇ ਆ, ਤੇ ਦੂਜੇ ਬੰਨੇ ਇਸ ਚੀਜ਼ ਦਾ ਰੌਲਾ ਪਾ ਰਹੇ ਵੀ ਸਾਡੇ ਰੇਟ ਠੀਕ ਨਹੀਂ ਹੁੰਦੇ। ਬਈ ਰੇਟ ਤਾਂ ਨਹੀਂ ਠੀਕ ਹੋਣੇ, ਜੇ ਇਹ ਕੰਮ ਚੱਲਦਾ ਰਿਹਾ ਤਾਂ ਡੈਫੀਨੇਟਲੀ ਕਦੀ ਵੀ ਨਹੀਂ ਰੇਟ ਠੀਕ ਹੋਣੇ ਹੁਣ। ਸੋ ਇਹ ਗਾਰੰਟੀਡ ਆ ਕਿ ਜੇ ਤੁਸੀਂ ਗਲਤ ਕੰਮ ਕਰਦੇ ਆ, ਦੂਜੇ ਨੂੰ ਤੁਸੀਂ ਕਿੱਦਾਂ ਗਲਤ ਕੰਮ ਕਰਨ ਨੂੰ ਜਾਂ ਘੱਟ ਪੇ ਕਰਨ ਨੂੰ ਰੋਕ ਸਕਦੇ ਜੀ ਜੀ ਬਿਲਕੁਲ। ਨਹੀਂ, ਇਹ ਚੀਜ਼ਾਂ ਦਾ ਜਿਹੜਾ ਜ਼ਰੂਰ ਧਿਆਨ ਜਿਹੜਾ ਉਹ ਰੱਖਣਾ ਜਿਹੜਾ ਚਾਹੀਦਾ ਆ। ਗਲਤ ਕੰਮ ਦਾ ਨਤੀਜਾ ਵੀ ਬਾਅਦ ਦੇ ਵਿੱਚ ਗਲਤੀ ਜਿਹੜਾ ਉਹ ਹੁੰਦਾ ਆ। ਸੋ ਜਿਹੜੀਆਂ ਇਹਨਾਂ ਨੇ ਨਾਲ ਚੀਜ਼ਾਂ ਜਿਹੜੀਆਂ ਦੱਸ ਰਹੇ ਸੀਗੇ, ਐਮਰਜੈਂਸੀ ਕਿੱਟ ਇੱਕ ਜ਼ਰੂਰ ਪ੍ਰਪੇਅਰ ਕਰਕੇ ਰੱਖੋ, ਰੱਬ ਨਾ ਕਰੇ ਕੋਈ ਸੱਟ ਚੋਟ ਲੱਗ ਜੇ। ਵਾਰਮ ਕਲੋਥ ਉਹ ਅਕਸਰ ਜਿਹੜੇ ਉਹ ਨਾਲ ਰੱਖੋ, ਟੈਂਕ ਜਿੱਦਾਂ ਫੁੱਲ ਕਰਕੇ ਰੱਖਿਆ ਆ ਉਹ ਰੱਖੋ। ਇਹੋ ਜਿਹੇ ਸਮੇਂ ਦੇ ਵਿੱਚ ਤਾਂ ਕਰੂਜ਼ ਕੰਟਰੋਲ ਤੋਂ ਪਰਹੇਜ਼ ਹੀ ਜਿਹੜਾ ਉਹ ਕਰਨਾ ਚਾਹੀਦਾ। ਇਹਨਾਂ ਚੀਜ਼ਾਂ ਦੇ ਉੱਤੇ ਰਾਜਕਰਨ ਜਿਹੜੇ ਕੋਰਸਿਸ ਹੁੰਦੇ ਆ ਉਹ ਦੱਸਦੇ ਆ ਤੁਹਾਨੂੰ ਕਿ ਇਹਨਾਂ ਚੀਜ਼ਾਂ ਇਸੇ ਟਾਈਮ ਦੇ ਉੱਤੇ ਕਰੂਜ਼ ਕੰਟਰੋਲ ਜਿਹੜਾ ਬਿਲਕੁਲ 100% ਨਹੀਂ ਲਾਉਣਾ ਚਾਹੀਦਾ। ਜੇਕ ਬ੍ਰੇਕ ਜਿਹੜੀ ਆ ਉਹ ਵੀ ਲਿਮਿਟਡ ਹੋਣੀ ਚਾਹੀਦੀ ਆ। ਬਹੁਤ ਚੀਜ਼ਾਂ ਆ ਜਿਹੜੀਆਂ ਦੱਸੀਆਂ ਜਾਂਦੀਆਂ, ਜਿਹੜੀਆਂ ਸਮਝਾਈਆਂ ਜਾਂਦੀਆਂ ਇਹੋ ਜਿਹੀਆਂ ਚੀਜ਼ਾਂ ਦੇ ਉੱਤੇ। ਸੋ ਇਸੇ ਕਰਕੇ ਜਿਹੜੇ ਕੋਰਸਿਸ ਹੈਗੇ ਵੈਰੀ ਇੰਪੋਰਟੈਂਟ ਹੈਗੇ ਆ। ਸੋ ਜਿਹੜਾ ਜੇਕ ਬ੍ਰੇਕ ਕਹਿ ਲਓ ਜਾਂ ਹੋਰ ਇਦਾਂ ਚੀਜ਼ਾਂ ਜਿਹੜੀਆਂ ਵਿੱਚ ਕਹਿ ਲਓ ਕਰਨੀਆਂ ਜਾਂ ਲਾਉਣੀਆਂ, ਉਹਨੂੰ ਸਮਝਣਾ ਆਉਣਾ ਚਾਹੀਦਾ ਕਿ ਇਹਦੀ ਵੈਲਿਊ ਹੈਗੀ ਆ, ਕੀ ਇਹਦੀ ਲੋੜ ਆ, ਕਿੱਥੇ ਇਹਦੀ ਲੋੜ ਨਹੀਂ ਗੀ, ਬ੍ਰੇਕ ਲਾਉਣੀ ਨਹੀਂ ਲਾਉਣੀ, ਐਵਰੀਥਿੰਗ ਜਿਹੜੀ ਹੈ ਨਾ ਇਹ ਵੈਰੀ ਇੰਪੋਰਟੈਂਟ ਹੈਗੀ ਆ। ਸੋ ਡੈਫੀਨੇਟਲੀ ਧਿਆਨ ਦਿਓ ਇਹਨਾਂ ਚੀਜ਼ਾਂ ਵੱਲ। ਜੀ ਜੀ। ਪ੍ਰੀ ਇਨਸਪੈਕਸ਼ਨ ਟ੍ਰਿਪ ਨੂੰ ਕਈ ਵਾਰੀ ਆਪਾਂ ਕਹਿੰਦੇ ਵੀ ਛੱਡ ਪਰਾਂ ਕੀ ਚੈੱਕ ਕਰਨਾ, ਵਿੰਟਰ ਦੇ ਵਿੱਚ ਭਾਈ ਮੇਕ ਸ਼ੋਰ ਕਰਿਆ ਕਰੋ ਸਾਰਾ ਕੁਛ ਜਿਹੜਾ ਉਹ ਠੀਕ ਆ। ਕੰਮ ਬਹੁਤ ਔਖਾ ਹੁੰਦਾ, ਬੰਦਾ ਫਸ ਜਾਵੇ ਤਾਂ ਜਾਨ ਵੀ ਚਲੇ ਜਾਂਦੀ। ਮੈਨੂੰ ਯਾਦ ਆ ਕੁਛ ਸਾਲ ਪਹਿਲਾਂ ਦੀ ਗੱਲ ਆ, ਇੱਕ ਬਾਈ ਜੀ ਜਿਹੜੇ ਉਹ ਇੱਦਾਂ ਹੀ ਸਨੋ ਦੇ ਵਿੱਚ ਜਿਹੜੇ ਉਹ ਫਸ ਗਏ ਸੀਗਾ ਕੁਛ ਨਹੀਂ, ਬਾਅਦ 'ਚ ਜਿਹੜੀ ਉਹ ਮੌਤ ਹੋ ਜਾਂਦੀ ਆ। ਸੋ ਇਹ ਹਾਈਪੋਥਰਮੀਆ ਦੇ ਨਾਲ ਇੱਦਾਂ ਦੀ ਚੀਜ਼ ਕੁਛ ਵੀ ਜਿਹੜਾ ਆ ਉਹ ਕਿਸੇ ਦੇ ਨਾਲ ਵਾਪਰ ਸਕਦਾ ਆ। ਸੋ ਮੇਕ ਸ਼ੋਰ ਕਰੋ ਵੀ ਤੁਸੀਂ ਆਪਣੇ ਟ੍ਰਿਪ ਦੇ ਲਈ ਪੂਰੀ ਤਰ੍ਹਾਂ ਪ੍ਰੀਪੇਅਰਡ ਆ, ਤੇ ਤੁਹਾਨੂੰ ਜਿਹੜੀਆਂ ਸਾਰੇ ਟਿਪਸ ਐਂਡ ਟ੍ਰਿਕਸ ਜਿਹੜੇ ਆ ਇਸ ਦੇ